यूक्रेन के वफद ने वर्ल्ड सिख पार्लीमेंट के नुमाइंदिਆਂ ਨਾਲ ਕੀਤੀ मुलाकात। भाई अमृतपाल सिंह के सोशल मीडिया अकाउंट हैंडलर ਨੂੰ पुलिस ने किया गिरफ्तार। दिल्ली के पहाड़गंज इलाके सिख परिवार होया हिंसा का शिकार। सिख गुरु साहिबाना द्वारा दिखाए राह ते चलदियां यूनाइटेड सिख जथेबंदी ਵੱਲੋਂ यूक्रेन च जंग ਕਾਰਨ प्रभावित लोगों की सेवा की जा रही है। सिखां की इस निष्काम सेवा तो प्रभावित होकर यूक्रेनी पार्लीमेंट के मैंबरां का एक वफद वर्ल्ड सिख पार्लीमेंट के नुमाइंदिਆਂ ਨੂੰ मिलिया। इस मौके वर्ल्ड सिख पार्लीमेंट के कोआर्डीनेटर सरदार हिम्मत सिंह, खालिस्तान अफेयर सेंटर के संचालक डॉक्टर अमरजीत सिंह और होर नुमाइंदे हाजिर सन। जिक्रयोग है कि यूक्रेन रूस जंग ਨੂੰ 1 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ, ਜਿਸ ਕਾਰਨ यूक्रेन बुरे दौर ਚੋਂ ਲੰਘ ਰਿਹਾ ਹੈ। ਅਜਿਹੇ ਵਿੱਚ ਸਿੱਖ ਸੰਸਥਾਵਾਂ ਵੱਲੋਂ ਉਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਹੌਟ ਟੈਂਟ ਕਾਇਮ ਕੀਤੇ ਹੋਏ ਸੀ, ਜਿਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆਉਂਦੇ ਜਾਂਦੇ 24 ਆਵਰ। ਆਮ ਲੋਕਾਂ ਨੇ ਵੀ ਦੇਖਿਆ ਕਿ ਵੀ ਇਹ ਪੱਗਾਂ ਵਾਲੇ ਲੋਕ ਜਿਨ੍ਹਾਂ ਨਾਲ ਕੋਈ ਮੁੱਲ ਲੱਗਦਾ ਨਹੀਂ ਹੈ, ਕੋਈ ਬਾਰਡਰ, ਕੋਈ ਇੰਟਰਸਟ ਨਹੀਂ, ਇਹ ਫਰਿਸ਼ਤੇ ਐਂਜਲਸ ਕਿੱਥੋਂ ਉੱਠ ਕੇ ਆ ਗਏ। ਔਰ ਇਸ ਸਭ ਦਾ ਹੀ ਨਤੀਜਾ ਸੀ। ਅਸੀਂ ਸਮਝਦੇ ਹਾਂ ਵੀ ਹਿਊਮੈਨਿਟੇਰੀਅਨ ਕੰਮ ਜਿਹੜਾ ਹੈ, ਬੇਸ਼ੱਕ ਇਹ ਵੀ ਸਾਡੇ ਗੁਰੂ ਨੇ ਸਿਖਾਇਆ ਹੋਇਆ ਕਿ ਭਾਈ ਅਸੀਂ ਜਿਹੜਾ ਉਹ ਬੇਗਰਜ਼ ਜਾਂ ਬੇਲੌਸ ਹੋ ਕੇ ਕਰਨਾ, ਲੇਕਿਨ ਅਲਟੀਮੇਟ ਰੈਕਗਨੀਸ਼ਨ ਹੁੰਦੀ ਹੈ ਹੌਲੀ 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 ਉਹਨਾਂ ਦੇ ਜਿਹੜੇ ਪੋਲੀਟੀਸ਼ੀਅਨਸ ਨੇ, ਪਾਰਲੀਮੈਂਟੇਰੀਅਨਸ, ਉਹਨਾਂ ਦੀ ਸਿੱਖਾਂ 'ਚ ਦਿਲਚਸਪੀ ਹੋਈ, ਉਹਨਾਂ ਨੇ ਜਾਣਨਾ ਵੀ ਚਾਹਿਆ। ਔਰ ਜਿਵੇਂ ਅਸੀਂ ਕੁਛ ਮਹੀਨੇ ਪਹਿਲਾਂ ਜ਼ਿਕਰ ਕੀਤਾ ਸੀ ਕਿ ਉਹਨਾਂ ਦਾ 4 ਮੈਂਬਰੀ ਜਿਹੜਾ ਹਾਈਲੀ ਪਲੇਸਡ ਮੈਂਬਰਸ ਆਫ ਪਾਰਲੀਮੈਂਟ ਦਾ ਡੈਲੀਗੇਸ਼ਨ ਅਮਰੀਕਾ ਸਟੇਟ ਡਿਪਾਰਟਮੈਂਟ ਦੇ ਸੱਦੇ 'ਤੇ ਆਇਆ। ਉਦੋਂ ਮਿਡ ਟਰਮ ਇਲੈਕਸ਼ਨ ਸੀ, ਇੱਥੇ ਐਜ਼ ਏ ਓਬਜ਼ਰਵਰ ਵੀ ਆਏ ਔਰ ਉਹਨਾਂ ਨੇ ਸਿੱਖਾਂ ਦੇ ਨਾਲ ਮਿਲਣ ਦੀ ਉਹਨਾਂ ਨੇ ਵਰਲਡ ਸਿੱਖ ਪਾਰਲੀਮੈਂਟ ਨੂੰ ਕਮਿਊਨੀਕੇਟ ਕੀਤਾ ਕਿ ਅਸੀਂ ਮਿਲਣਾ ਚਾਹੁੰਦੇ ਹਾਂ, ਅਸੀਂ ਤੁਹਾਡੇ ਬਾਰੇ ਜਾਣਨਾ ਚਾਹੁੰਦੇ ਹਾਂ। ਔਰ ਦੂਸਰਾ, ਔਰ ਵਰਲਡ ਸਿੱਖ ਪਾਰਲੀਮੈਂਟ ਦਾ ਇੱਕ ਹਾਇਰ ਲੈਵਲ ਡੈਲੀਗੇਸ਼ਨ ਵਾਸ਼ਿੰਗਟਨ DC, ਜਿੱਥੇ ਉਹਨਾਂ ਦੇ ਉਹ ਸਾਰੇ ਡੈਲੀਗੇਸ਼ਨ ਨੇ ਲਗਭਗ ਸਾਰਾ ਦਿਨ ਸਾਡੇ ਨਾਲ ਗੁਜ਼ਾਰਿਆ, ਲੰਚ ਵੀ, ਔਰ ਬਾਅਦ ਦੇ ਵਿੱਚ ਜਿਹੜਾ ਆਰਮੀ ਨੇਵੀ ਕਲੱਬ ਹੈ ਉਸ ਦੇ ਵਿੱਚ ਡਿਨਰ ਵੀ ਸੀ। ਔਰ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਜਿਹੜਾ ਰਾਬਤਾ ਤਾਂ ਰਿਹਾ ਹੈ ਸਾਡੇ ਨਾਲ। ਔਰ ਹੁਣ ਉਹਨਾਂ ਦਾ ਕਿਉਂਕਿ ਯੂਨਾਈਟਿਡ ਨੇਸ਼ਨਸ ਦਾ ਵਿਮਨ ਐਮਪਾਵਰਮੈਂਟ ਸੈਸ਼ਨ ਵੀ ਚੱਲ ਰਿਹਾ ਹੈ ਔਰ ਹੋਰ ਐਕਟੀਵਿਟੀ ਵੀ ਇਸ ਵੇਲੇ ਰਸ਼ੀਅਨ ਅਟੈਕ ਵਧਿਆ ਹੋਇਆ। ਸੋ ਉਹਨਾਂ ਦੀ ਜਿਹੜੀ ਉਸ ਜਿਹੜੀ ਡੈਲੀਗੇਸ਼ਨ ਦੀ ਉਦੋਂ ਵੀ ਹੈੱਡ ਸੀ ਬੀਬੀ ਜਿਹੜੀ MP ਹੈ ਔਰ ਯਹੀਨੀਆ ਕਰੈਵੋਚ, ਉਹ ਕੱਲ੍ਹ ਉਹਨੇ ਯੂਨਾਈਟਿਡ ਨੇਸ਼ਨਸ ਐਡਰੈਸ ਕੀਤਾ ਔਰ ਉਹ ਨਿਊਯਾਰਕ ਸੀ। ਉਹਨੇ ਐਕਸਪ੍ਰੈਸ ਕੀਤੀ ਡਿਜ਼ਾਇਰ ਕਿ ਐਜ਼ ਏ ਫੋਲੋ ਅਪ ਅਸੀਂ ਸਿੱਖ ਡੈਲੀਗੇਸ਼ਨ ਨੂੰ ਫਿਰ ਮਿਲਣਾ ਚਾਹੁੰਦੇ ਹਾਂ ਕਿ ਭਾਈ ਜਿਹੜੀਆਂ ਮੈਟਰਸ ਡਿਸਕਸ ਹੋਈਆਂ ਜਾਂ ਦੂਜਾ ਉਹ ਕਿੱਧਰ ਨੂੰ ਗਈਆਂ ਨੇ, ਕੀ ਹੈ, ਕਿਉਂਕਿ ਬਹੁਤ ਕੁਛ ਹੈ ਜਿਹੜਾ ਪਬਲਿਕ ਡੋਮੇਨ ਲਈ ਨਹੀਂ ਹੈ। ਔਰ ਅੱਜ ਜਿਹੜਾ ਉਹਨਾਂ ਕੋਲ ਜਿਹੜਾ UN ਦੀਆਂ ਉਹਨਾਂ ਦੀਆਂ ਮੀਟਿੰਗਸ ਵੀ ਸਨ। 1 ਘੰਟਾ ਬ੍ਰੇਕਫਾਸਟ ਦੇ ਲਈ ਉਹਨਾਂ ਨੂੰ ਅਸੀਂ ਇਨਵਾਈਟ ਕੀਤਾ ਜਿਹੜਾ ਹੋਟਲ ਦੇ ਵਿੱਚ। ਔਰ ਸਿੱਖ ਡੈਲੀਗੇਸ਼ਨ ਜਿਸ ਦੇ ਵਿੱਚ ਜਿਹੜਾ ਸਾਡੀਆਂ ਜਥੇਬੰਦੀਆਂ ਦੇ ਨੁਮਾਇੰਦੇ ਵੀ ਔਰ ਮੇਰੇ ਨਾਲ, ਕਿਉਂਕਿ ਵਰਲਡ ਸਿੱਖ ਪਾਰਲੀਮੈਂਟ ਦੇ ਡੈਲੀਗੇਸ਼ਨ ਨੂੰ ਮੈਂ ਔਰ ਭਾਈ ਹਿੰਮਤ ਸਿੰਘ ਜਿਹੜੇ ਕੋਆਰਡੀਨੇਟਰ ਨੇ ਵੀ ਨੇ, ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ, ਵਰਲਡ ਸਿੱਖ ਪਾਰਲੀਮੈਂਟ ਦੇ ਵੀ ਕੋਆਰਡੀਨੇਟਰ ਨੇ ਔਰ ਬਾਕੀ ਵੀ ਜਿਹੜੇ ਰਿਪਰੈਜ਼ੈਂਟੇਟਿਵ ਸੀ, ਉਹਨਾਂ ਦੇ ਨਾਲ ਸਾਡੀ ਗੁਫ਼ਤਗੂ ਹੋਈ। ਔਰ ਉਹਨਾਂ ਦੇ ਡੈਲੀਗੇਸ਼ਨ ਜਿੱਥੇ ਇਹ ਬੀਬੀ ਯਹੀਨੀਆ ਕਰੈਨਵਿਚ ਸਨ, ਜਿਹੜੀ ਚੇਅਰਮੈਨ ਵੀ ਹੈ ਕਮੇਟੀ ਔਨ ਹਿਊਮੈਨਿਟੇਰੀਅਨ ਇਨਫੋਰਮੇਸ਼ਨ ਐਂਡ ਪੋਲਿਸੀ, ਔਰ ਪ੍ਰੈਜ਼ੀਡੈਂਟ ਜ਼ੈਲੈਂਸਕੀ ਯੂਕਰੇਨ ਦੇ ਜਿਹੜੇ ਨੇ ਉਹਨਾਂ ਦੇ ਕਾਫੀ ਕਰੀਬ ਹੈ, ਕਿਉਂਕਿ ਇੱਕ ਲਿਆਜ਼ਨ ਵੀ ਹੈ ਕਿ ਵੀ ਹਿਊਮੈਨਿਟੇਰੀਅਨ ਏਡ ਦੇ ਲੈਵਲ 'ਤੇ ਕੀ ਕੰਮ ਹੋ ਰਿਹਾ। ਔਰ ਦੂਸਰਾ, ਔਰ ਉਹਨਾਂ ਦੇ ਨਾਲ ਦੂਸਰੀ ਬੀਬੀ ਮਾਰੀਆ ਸੋਰੋਕਾ, ਇੱਕ ਕੋ-ਫਾਊਂਡਰ ਨੇ NGO ਰੈਜ਼ਮ ਦੇ, ਔਰ ਇਹ ਇਸ ਲੈਵਲ ਦੀ ਇਫੈਕਟਿਵ NGO ਹੈ ਜਿਹੜੀ ਉੱਥੇ ਹਿਊਮੈਨਿਟੇਰੀਅਨ ਕੰਮ ਕਰ ਰਹੀ ਹੈ। ਕਿ ਪਿਛਲੇ 1 ਸਾਲ 'ਚ ਇਹਨਾਂ ਨੇ ਵਿਦਨ ਅਮਰੀਕਾ $75 ਮਿਲੀਅਨ ਰੇਜ਼ ਕੀਤੇ ਨੇ ਔਰ ਸਿੱਖਾਂ 'ਚ ਉਹਨਾਂ ਦੀ ਖਾਸ ਦਿਲਚਸਪੀ ਹੈ। ਉਹਨਾਂ ਨੂੰ ਅਸੀਂ ਵਰਲਡ ਸਿੱਖ ਪਾਰਲੀਮੈਂਟ ਦੇ ਬਿਹਾਫ 'ਤੇ ਇਨਵਾਈਟ ਵੀ ਕੀਤਾ ਹੈ। 9 ਅਪ੍ਰੈਲ ਦੀ ਜਿਹੜੀ ਕੈਪੀਟਲ ਹਿੱਲ ਦੇ ਉੱਤੇ ਗੈਦਰਿੰਗ ਹੈ ਖਾਲਸਾ ਸਾਜਨਾ ਦਿਵਸ ਦੀ, ਔਰ 29 ਅਪ੍ਰੈਲ ਨੂੰ ਨਿਊਯਾਰਕ ਦੀ ਸਿੱਖ ਡੇ ਪੈਰੇਡ ਦੇ ਉੱਤੇ ਵੀ। ਔਰ ਤੀਸਰੇ ਅਟਾਰਨੀ ਐਟ ਲਾਅ ਮਿਸਟਰ ਵਿਕਟਰ ਜੇ ਹਾਰਲਿੰਗਟਨ, ਜਿਹੜੇ ਕਿ ਕਮਿਊਨੀਕੇਸ਼ਨ ਕਰਦੇ ਨੇ, ਉੱਥੇ ਯੂਕਰੇਨੀਅਨ ਮੂਲ ਦੇ ਨੇ ਔਰ ਇਹਨਾਂ ਦੇ ਦਰਸ਼ਕ ਦੇਖ ਵੀ ਸਕਦੇ ਨੇ ਸਕਰੀਨ ਦੇ ਉੱਤੇ। ਔਰ ਇਹ ਕਿਉਂਕਿ ਮੈਂ ਬਹੁਤ ਸਾਰਾ ਕੰਟੈਂਟ ਡਿਸਕਸ਼ਨ ਦਾ ਜਿਹੜਾ ਉਹ ਡਿਸਕਸ ਨਹੀਂ ਕਰ ਸਕਦਾ, ਪਰ ਇੰਨਾ ਕੁ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਭਾਈ ਉਹ ਇੰਨਾ ਕੰਫਰਟੇਬਲ ਮਹਿਸੂਸ ਕਰਦੇ ਨੇ ਸਿੱਖਾਂ ਦੇ ਨਾਲ
ਉਹਨਾਂ ਨੇ ਜ਼ਾਹਰ ਹੈ ਜੋ ਮਦਦ ਹੋਈ ਹੈ ਹੋ ਰਹੀ ਹੈ। ਹੁਣ 3 ਐਂਬੂਲੈਂਸਿਸ ਜਿਹੜੀਆਂ ਖਾਸ ਤੌਰ ਤੇ ਟੈਕਟੀਕਲ ਮੈਡੀਕਲ ਆਪਰੇਸ਼ਨਸ ਪ੍ਰੋਗਰਾਮ ਲਈ ਜਿਹੜੀਆਂ ਨੇ ਉਹ ਗਈਆਂ ਨੇ। ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਗੁਰਿੰਦਰਪਾਲ ਸਿੰਘ ਉਰਫ ਗੁਰ ਔਜਲਾ ਨੂੰ ਪੁਲਿਸ ਨੇ ਏਅਰਪੋਰਟ ਤੇ ਰੋਕ ਲਿਆ ਹੈ। ਗੁਰ ਔਜਲਾ ਅੰਮ੍ਰਿਤਪਾਲ ਸਿੰਘ ਦਾ ਸੋਸ਼ਲ ਮੀਡੀਆ ਅਕਾਊਂਟ ਵੀ ਹੈਂਡਲ ਕਰਦਾ ਸੀ। ਉਹ ਅੰਮ੍ਰਿਤਸਰ ਤੋਂ ਯੂਕੇ ਦੀ ਫਲਾਈਟ ਫੜਨ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਤੇ ਸੋਸ਼ਲ ਮੀਡੀਆ ਤੇ ਹਥਿਆਰਾਂ ਦੀ ਨੁਮਾਇਸ਼ ਦਾ ਇਲਜ਼ਾਮ ਸੀ। ਪੁਲਿਸ ਨੇ ਉਸ ਖਿਲਾਫ ਲੁੱਕਆਊਟ ਨੋਟਿਸ ਜਾਰੀ ਕੀਤਾ ਸੀ। 에ਅਰ ਇੰਡੀਆ ਦੀ ਫਲਾਈਟ ਦੇ ਨਾਲ ਉਹ ਦੁਪਹਿਰ 12:30 ਵਜੇ ਲੰਡਨ ਜਾ ਰਿਹਾ ਸੀ। ਜਲੰਧਰ ਪੁਲਿਸ ਨੇ ਗੁਰਿੰਦਰਪਾਲ ਸਿੰਘ ਉਰਫ ਗੁਰ ਔਜਲਾ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ। ਗੁਰਿੰਦਰਪਾਲ ਸਿੰਘ ਕੋਲ ਯੂਕੇ ਦੀ PR ਹੈ। ਅਜਨਾਲਾ ਹਿੰਸਾ ਤੋਂ ਬਾਅਦ ਮਾਨ ਸਰਕਾਰ ਤੇ ਲਗਾਤਾਰ ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਕਾਰਵਾਈ ਦਾ ਦਬਾਅ ਵਧਦਾ ਜਾ ਰਿਹਾ ਹੈ। ਵਿਰੋਧੀ ਧਿਰ ਕਾਂਗਰਸ ਅਤੇ ਅਕਾਲੀ ਦਲ ਦੋਵੇਂ ਹੀ ਹੁਣ ਤੱਕ ਅੰਮ੍ਰਿਤਪਾਲ ਅਤੇ ਉਹਨਾਂ ਦੇ ਸਾਥੀਆਂ ਖਿਲਾਫ ਕੇਸ ਦਰਜ ਨਾ ਕਰਨ ਨੂੰ ਲੈ ਕੇ ਸਰਕਾਰ ਤੋਂ ਸਵਾਲ ਪੁੱਛ ਰਹੇ ਹਨ। ਇਸ ਤੋਂ ਬਾਅਦ ਖਬਰਾਂ ਆਈਆਂ ਸਨ ਕਿ ਪੰਜਾਬ ਪੁਲਿਸ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਹਮਾਇਤੀਆਂ ਦੇ ਲਾਇਸੈਂਸ ਰੱਦ ਕਰ ਦਿੱਤੇ ਸਨ। ਬੀਤੇ ਦਿਨ ਭਾਈ ਅੰਮ੍ਰਿਤਪਾਲ ਸਿੰਘ ਨੇ ਉਹਨਾਂ ਸਿਆਸਤਦਾਨਾਂ ਨੂੰ ਜਵਾਬ ਦਿੱਤਾ ਸੀ ਜੋ ਉਹਨਾਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਸਨ। ਦਿੱਲੀ ਦੇ ਪਹਾੜਗੰਜ ਇਲਾਕੇ ਸਿੱਖ ਪਰਿਵਾਰ ਨਾਲ ਕੁੱਟਮਾਰ ਕਰਨ ਦੀ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਸਭ ਉਸ ਸਮੇਂ ਵਾਪਰਿਆ ਜਦੋਂ ਆਪਣੇ ਘਰ ਦੇ ਬਾਹਰ ਗਲੀ ਵਿੱਚ ਖੜੇ ਹੋ ਕੇ ਕੇਸਾਂ ਨੂੰ ਧੁੱਪ ਲਵਾ ਰਹੇ ਸਿੱਖ ਪਰਿਵਾਰ ਉੱਤੇ ਕੁਝ ਲੋਕਾਂ ਵੱਲੋਂ ਉਹਨਾਂ ਦੇ ਕੇਸਾਂ ਉੱਤੇ ਟਿੱਪਣੀਆਂ ਕੀਤੀਆਂ ਗਈਆਂ ਅਤੇ ਉਸ ਤੋਂ ਬਾਅਦ ਦੁਪਹਿਰ 12 ਤੋਂ 1 ਵਜੇ ਦੇ ਵਿਚਾਲੇ ਹਮਲਾ ਕੀਤਾ ਗਿਆ। ਇਸ ਘਟਨਾ 'ਚ ਪਰਿਵਾਰ ਨੂੰ ਕਾਫੀ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਘਟਨਾ ਦੀ ਖਬਰ ਮਿਲਦਿਆਂ ਹੀ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਮੌਕੇ ਤੇ ਪਹੁੰਚੇ ਤੇ ਪਰਿਵਾਰ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿਵਾਇਆ। ਅੱਜ ਪਹਾੜਗੰਜ ਥਾਣੇ ਦੇ ਏਰੀਏ ਦੇ ਵਿੱਚ ਇੱਕ ਮਾਰ ਕੁਟਾਈ ਹੋਈ ਹੈ ਕਿ ਸਿੱਖ ਬੱਚਿਆਂ ਨੂੰ ਇਹ ਪਿਓ ਪੁੱਤਰ ਨੂੰ ਅੱਜ ਕੇਸਾਂ ਦਾ ਇਸ਼ਨਾਨ ਕਰਕੇ ਬੈਠੇ ਸੀ ਔਰ ਬੁਰੀ ਤਰ੍ਹਾਂ ਇਹਨਾਂ ਨੂੰ ਮਾਰਿਆ ਗਿਆ ਉੱਥੇ। ਔਰ ਮਾਰਨ ਵਾਲਿਆਂ ਨੇ ਖਾਲੀ ਇੱਥੋਂ ਤੱਕ ਨਹੀਂ ਰੱਖਿਆ, ਇਹਨਾਂ ਦੀ ਸਰਦਾਰਨੀ ਸਾਹਿਬਾਂ ਨਵਨੀਤ ਕੌਰ, ਇਹਦੀ ਹਾਲਤ ਦੇਖੋ ਤੁਸੀਂ ਕਿਸ ਤਰੀਕੇ ਨਾਲ। ਦੱਸੋ ਜੀ ਤੁਹਾਨੂੰ ਕਿਵੇਂ ਮਾਰਿਆ, ਕੀ ਕੀਤਾ? सर मेरे साथ बदतमीजी की और क्या कहते हैं मेरे साथ डंडा उठाया। उन्होंने लड़कियों ने भी बदतमीजी की। 8 लड़कों ने चिपट गए मेरे साथ ताकि ये देखिए। ਔਰ ਇਹਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ, ਇਹਨਾਂ ਦੇ ਟਾਂਕੇ ਲੱਗੇ ਨੇ, ਇਹਨਾਂ ਦੀ ਹੈਡ ਇੰਜਰੀ ਵੀ ਨੇ। MLC ਹੁੰਦੀ ਪਈ ਹੈ। SHO ਸਾਹਿਬ ਨਾਲ ਗੱਲ ਹੋਈ ਹੈ, ਥਾਣੇ 'ਚ ਉਹਨਾਂ ਦੀ ਟੀਮ ਇੱਥੇ ਆਈ ਹੋਈ ਹੈ ਔਰ ਇੱਥੇ ਅਸੀਂ ਪਹੁੰਚੇ ਸੀਗੇ ਸਰ ਪਰਮਜੀਤ ਸਿੰਘ ਰਾਣਾ ਔਰ ਮੈਂ ਪਹੁੰਚਿਆ ਸੀ ਜਦੋਂ ਸਾਨੂੰ ਖਬਰ ਮਿਲੀ ਹੈ ਔਰ ਅਸੀਂ ਇਹ ਸੁਨਿਸ਼ਚਿਤ ਕਰਾਉਣ ਆਏ ਹਾਂ ਕਿ ਇਹਨਾਂ 'ਚ ਕੋਈ ਢਿਲਾਈ ਨਾ ਕੀਤੀ ਜਾਵੇ, ਪੁਲਿਸ ਕੋਈ ਕੁਤਾਹੀ ਨਾ ਕਰੇ। ਬਣਦੇ ਕੇਸ ਇਹਨਾਂ ਦੇ ਉੱਤੇ ਬਦਤਮੀਜ਼ੀ ਵੀ ਕੀਤੀ ਗਈ, ਇਹਨਾਂ ਦਾ ਨੱਕ ਦੀ ਹੱਡੀ ਵੀ ਮੈਨੂੰ ਟੁੱਟੀ ਲੱਗ ਰਹੀ ਹੈ, ਅੰਦਰ ਟਾਂਕੇ ਲੱਗੇ ਨੇ, ਇਹਨਾਂ ਦੀ ਹੈਡ ਇੰਜਰੀ ਵੀ ਹੈ, ਇਹਨਾਂ ਦੇ ਬੇਟੇ ਨੂੰ ਵੀ ਬੁਰੀ ਤਰ੍ਹਾਂ ਕੁੱਟਿਆ। ਇਹ ਜਿਹੜੀ ਨਾਲ ਲੇਡੀ ਉੱਥੇ ਚਾਹ ਵੇਚਦੀ ਹੈ, ਇਹਦੀਆਂ दो बच्चियां भी। हाँ बोलो की मैं चाय बेचती हूँ, मेरे चार बच्चे हैं, दो बेटे कहते हैं लड़कियों को उठवा देंगे आपकी नूतन मेडी स्कूल से, ऐसी धमकी देती लड़की। सो ਅਸੀਂ ਇਸ ਜਗ੍ਹਾ ਤੇ ਪਹੁੰਚੇ ਔਰ ਅਸੀਂ ਇਸ ਨੂੰ ਬੋਲਦੇ ਕਿ ਤੁਹਾਡਾ ਯਾਰ ਆ ਗਏ। ਅਸੀਂ ਇਸ ਨੂੰ ਸੁਨਿਸ਼ਚਿਤ ਕਰਾਂਗੇ ਕਿ ਇਨਸਾਫ ਇਹਨਾਂ ਨੂੰ ਮਿਲਣਾ ਚਾਹੀਦਾ। ਕਿਸੇ ਕਿਸਮ ਦੀ ਕੁਤਾਹੀ ਪੁਲਿਸ ਨਹੀਂ ਕਰ ਸਕਦੀ। ਬਲਾਤਕਾਰੀ ਸਾਧ ਰਾਮ ਰਹੀਮ ਦੀ ਪੈਰੋਲ ਦੇ ਖਿਲਾਫ ਹਾਈ ਕੋਰਟ ਵਿੱਚ ਇੱਕ ਹੋਰ ਪਟੀਸ਼ਨ ਦਾਇਰ ਕੀਤੀ ਗਈ ਹੈ। ਇਹ ਪਟੀਸ਼ਨ ਐਡਵੋਕੇਟ ਨਵਕੀਰਨ ਸਿੰਘ ਨੇ ਦਾਖਲ ਕੀਤੀ ਹੈ, ਪਰ ਹਾਈ ਕੋਰਟ ਨੇ ਅਲੱਗ ਤੋਂ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹਾਈ ਕੋਰਟ ਨੇ ਕਿਹਾ ਹੈ ਕਿ SGPC ਦੀ ਪਟੀਸ਼ਨ ਦੇ ਨਾਲ ਅਰਜ਼ੀ ਦਾਖਲ ਕਰੋ। ਦੂਜੇ ਬੰਨੇ ਰਾਮ ਰਹੀਮ ਦੇ ਖਿਲਾਫ ਜਲੰਧਰ ਦੇ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਉਸ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲੱਗੇ ਹਨ। ਰਾਮ ਰਹੀਮ ਉੱਤੇ ਇਤਿਹਾਸ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦੇ ਇਲਜ਼ਾਮ ਲੱਗੇ ਹਨ। ਦਰਅਸਲ ਪਿਛਲੇ ਦਿਨੀ ਪੈਰੋਲ ਉੱਤੇ ਆਏ ਰਾਮ ਰਹੀਮ ਨੇ ਇੱਕ ਸਮਾਗਮ ਵਿੱਚ ਇਤਿਹਾਸ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਸੀ। ਰਾਮ ਰਹੀਮ ਨੇ ਧਰਮਾਂ ਦੇ ਉੱਪਰ ਵਿਵਾਦਿਤ ਟਿੱਪਣੀ ਕੀਤੀ ਸੀ। ਮਿਲੀ ਜਾਣਕਾਰੀ ਅਨੁਸਾਰ ਗੁਰਮੀਤ ਰਾਮ ਰਹੀਮ ਖਿਲਾਫ ਜਲੰਧਰ ਦਿਹਾਤੀ ਪੁਲਿਸ ਅਧੀਨ ਪੈਂਦੇ ਥਾਣਾ ਪਤਾਰਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਡੇਰਾ ਮੁਖੀ ਉੱਤੇ ਦੋਸ਼ ਲਗਾਇਆ ਗਿਆ ਹੈ ਕਿ ਉਸ ਵੱਲੋਂ ਗਲਤ ਇਤਿਹਾਸ ਪੇਸ਼ ਕੀਤਾ ਗਿਆ ਹੈ। ਦੱਸ ਦਈਏ ਕਿ ਸ੍ਰੀ ਗੁਰੂ ਰਵਿਦਾਸ ਜੀ ਅਤੇ ਭਗਤ ਕਬੀਰ ਜੀ ਦੇ ਸਬੰਧ 'ਚ ਗਲਤ ਸ਼ਬਦਾਵਲੀ ਬੋਲਣ ਅਤੇ ਗਲਤ ਇਤਿਹਾਸ ਪੇਸ਼ ਕਰਨ ਦੀ ਸ਼ਿਕਾਇਤ ਤੇ ਪਰਚਾ ਦਰਜ ਕੀਤਾ ਗਿਆ ਹੈ। ਉਸ ਦੇ ਖਿਲਾਫ ਧਾਰਾ 295 ਲਗਾਈ ਗਈ ਹੈ। ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਾਮ ਰਹੀਮ ਨੂੰ ਵਾਰ-ਵਾਰ ਮਿਲ ਰਹੀ ਪੈਰੋਲ ਖਿਲਾਫ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਹਰਿਆਣਾ ਸਰਕਾਰ ਨੇ ਰਾਮ ਰਹੀਮ ਨੂੰ 40 ਦਿਨ ਦੀ ਪੈਰੋਲ ਦਿੰਦੇ ਹੋਏ ਨਿਯਮਾਂ ਦੀ ਉਲੰਘਣਾ ਕੀਤੀ ਹੈ। ਪਟੀਸ਼ਨ ਵਿੱਚ ਕਿਹਾ ਗਿਆ ਕਿ ਡੇਰਾ ਮੁਖੀ ਜਬਰ ਜਨਾਹ ਤੇ ਕਤਲ ਵਰਗੇ ਮਾਮਲਿਆਂ ਵਿੱਚ ਸਜ਼ਾ ਕੱਟ ਰਿਹਾ ਹੈ। ਪੰਜਾਬ ਵਿੱਚ ਵੀ ਉਸ ਖਿਲਾਫ ਕਈ ਮਾਮਲੇ ਦਰਜ ਹਨ।
ਬਰਗਾੜੀ ਬੇਅਦਬੀ ਮਾਮਲੇ ਵਿੱਚ ਨਵੇਂ ਤੱਥ ਸਾਹਮਣੇ ਆਏ ਹਨ ਕਿ ਮਹਿੰਦਰਪਾਲ ਬਿੱਟੂ ਦੇ ਕਤਲ ਦੀ ਸਾਜ਼ਿਸ਼ ਡੇਰੇ ਦੇ ਮੈਂਬਰਾਂ ਨੇ ਹੀ ਰਚੀ ਸੀ। ਇਸ ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਵੀਰਵਾਰ ਨੂੰ ਸਥਾਨਕ ਅਦਾਲਤ ਵਿੱਚ ਡੇਰਾ ਸੱਚਾ ਸੌਦਾ ਦੀ ਕੌਮੀ ਕਮੇਟੀ ਦੇ 3 ਮੈਂਬਰਾਂ ਖਿਲਾਫ ਸਪਲੀਮੈਂਟਰੀ ਚਾਰਜ ਸ਼ੀਟ ਦਾਇਰ ਕੀਤੀ ਹੈ। ਇਨ੍ਹਾਂ ਤਿੰਨਾਂ ਮੁਲਜ਼ਮਾਂ ਨੂੰ ਬਰਗਾੜੀ ਬੇਅਦਬੀ ਮਾਮਲੇ ਨਾਲ ਸੰਬੰਧਿਤ 3 ਮਾਮਲਿਆਂ ਵਿੱਚ ਸਿੱਟ ਵੱਲੋਂ ਪਹਿਲਾਂ ਹੀ ਮੁੱਖ ਸਾਜ਼ਿਸ਼ਕਰਤਾ ਵਜੋਂ ਨਾਮਜ਼ਦ ਕੀਤਾ ਗਿਆ ਹੈ। ਹੁਣ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਡੇਰੇ ਦੇ ਮੈਂਬਰਾਂ ਨੇ ਹੀ ਮਹਿੰਦਰਪਾਲ ਬਿੱਟੂ ਦੇ ਕਤਲ ਦਾ ਮਨਸੂਬਾ ਘੜਿਆ ਸੀ। ਇਹਨਾਂ ਦੀ ਗ੍ਰਿਫਤਾਰੀ ਨਾ ਹੋਣ ਦੀ ਸੂਰਤ ਵਿੱਚ ਹੀ ਅਦਾਲਤ ਨੇ ਤਿੰਨਾਂ ਨੂੰ ਭਗੌੜਾ ਕਰਾਰ ਦਿੱਤਾ ਹੈ। ਇਹ ਚਾਰਜ ਸ਼ੀਟ ਹਰਸ਼ ਧੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਖਿਲਾਫ ਦਾਇਰ ਕੀਤੀ ਗਈ ਸੀ। ਪੰਜਾਬ ਪੁਲਿਸ ਦੀ SIT ਨੇ ਰਾਮ ਰਹੀਮ ਅਤੇ ਹੋਰ ਡੇਰਾ ਸਮਰਥਕਾਂ ਦੇ ਖਿਲਾਫ ਚਾਰਜ ਸ਼ੀਟ ਦਾਇਰ ਕੀਤੀ ਹੈ ਅਤੇ ਇੰਨੀ ਦਿਨੀ ਅਦਾਲਤ ਵਿੱਚ ਸੁਣਵਾਈ ਵੀ ਚੱਲ ਰਹੀ ਹੈ। ਪਰ ਦੋਸ਼ੀ ਡੇਰਾ ਪੈਰੋਕਾਰਾਂ ਦੀ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਤਿੰਨੇ ਕੇਸ ਫਰੀਦਕੋਟ ਅਦਾਲਤ ਤੋਂ ਚੰਡੀਗੜ੍ਹ ਟ੍ਰਾਂਸਫਰ ਕਰ ਦਿੱਤੇ ਸਨ। ਹੁਣ ਚੰਡੀਗੜ੍ਹ 'ਚ ਮਾਮਲੇ ਦੀ ਸੁਣਵਾਈ ਤੋਂ ਪਹਿਲਾਂ ਵੀਰਵਾਰ ਨੂੰ SIT ਨੇ ਉਕਤ ਤਿੰਨਾਂ ਮੈਂਬਰਾਂ ਖਿਲਾਫ FIR ਇਹਨਾਂ ਘਟਨਾਵਾਂ ਦੇ ਮੁੱਖ ਸਾਜ਼ਿਸ਼ਕਰਤਾ ਡੇਰਾ ਸੱਚਾ ਸੌਦਾ ਦੀ ਕਮੇਟੀ ਵੱਲੋਂ ਸਪਲੀਮੈਂਟਰੀ ਚਾਰਜ ਸ਼ੀਟ ਦਾਇਰ ਕੀਤੀ ਗਈ ਹੈ। ਘਟਨਾਵਾਂ ਦੀ ਸਾਜ਼ਿਸ਼ ਇਹਨਾਂ ਤਿੰਨਾਂ ਨੇ ਮਹਿੰਦਰਪਾਲ ਬਿੱਟੂ ਨਾਲ ਮਿਲ ਕੇ ਰਚੀ ਸੀ। SIT ਅਨੁਸਾਰ ਬੇਅਦਬੀ ਦੀ ਘਟਨਾ ਤੋਂ ਪਹਿਲਾਂ ਡੇਰਾ ਸਿਰਸਾ ਦੇ ਅਹੁਦੇਦਾਰਾਂ ਨੇ ਸੰਪਰਦਾ ਦੇ ਆਗੂ ਬਲਜੀਤ ਸਿੰਘ ਦਾਦੂਵਾਲ ਨੂੰ ਮਾਰਨ ਦੀ ਸਾਜ਼ਿਸ਼ ਵੀ ਰਚੀ ਸੀ, ਪਰ ਉਹ ਇਸ ਵਿੱਚ ਕਾਮਯਾਬ ਨਹੀਂ ਹੋ ਸਕੇ। ਇਸ ਤੋਂ ਬਾਅਦ ਉਹਨਾਂ ਨੇ ਇਸ ਘਿਨੌਣੀ ਹਰਕਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ। ਸ਼੍ਰੀ ਅਨੰਦਪੁਰ ਸਾਹਿਬ ਵਿੱਚ NRI ਨੌਜਵਾਨ ਪ੍ਰਦੀਪ ਸਿੰਘ ਉਰਫ ਪ੍ਰਿੰਸ ਦੇ ਕਤਲ ਮਾਮਲੇ ਵਿੱਚ ਪਿਤਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਪੁੱਤਰ ਦੀ ਲਾਸ਼ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਪੂਰੇ ਮੁਲਜ਼ਮ ਨਹੀਂ ਫੜੇ ਜਾਂਦੇ ਉਦੋਂ ਤੱਕ ਉਹ ਪੁੱਤਰ ਦੀ ਲਾਸ਼ ਨਹੀਂ ਲੈਣਗੇ। ਪਰਿਵਾਰ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਸਿੱਧੂ ਮੂਸੇਵਾਲਾ ਦੇ ਪਰਿਵਾਰ ਵਾਂਗ ਅਸੀਂ ਵੀ ਰੁਲੀਏ। ਇਨਸਾਫ ਨਾ ਮਿਲਣ ਤੇ ਵੱਡਾ ਪ੍ਰੋਗਰਾਮ ਉਲੀਕਾਂਗੇ। ਮੌਕੇ ਤੇ ਕਿਸੇ ਨੇ ਵੀ ਸਾਡੇ ਪੁੱਤ ਦੀ ਮਦਦ ਨਹੀਂ ਕੀਤੀ। ਦੱਸ ਦਈਏ ਕਿ 6 ਮਾਰਚ ਨੂੰ ਪ੍ਰਦੀਪ ਦਾ ਹੋਲਾ ਮਹੱਲਾ ਦੀ ਪਹਿਲੀ ਰਾਤ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਉਹ ਹੋਲਾ ਮਹੱਲੇ ਵਿੱਚ ਟਰੈਕਟਰ ਤੇ ਤੇਜ਼ ਆਵਾਜ਼ ਵਿੱਚ ਅਸ਼ਲੀਲ ਗਾਣੇ ਚਲਾਉਣ ਵਾਲਿਆਂ ਨੂੰ ਸਮਝਾ ਰਿਹਾ ਸੀ। ਇਸੇ ਦੌਰਾਨ ਕੁਝ ਨੌਜਵਾਨਾਂ ਨੇ ਉਸ ਤੇ ਹਮਲਾ ਕਰ ਦਿੱਤਾ ਅਤੇ ਤੇਜ਼ਧਾਰ ਹਥਿਆਰਾਂ ਅਤੇ ਇੱਟਾਂ ਦੇ ਨਾਲ ਉਸ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ। NRI ਪ੍ਰਦੀਪ ਸਿੰਘ ਉਰਫ ਪ੍ਰਿੰਸ ਉੱਥੇ ਹੀ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਇਹ ਪਰਸੋਂ ਗਿਆ ਜੀ ਹੋਲੇ ਮਹੱਲੇ ਤੇ। ਇਹ ਮੇਰੀ ਬੇਟੀ ਦੀ ਮੈਰਿਜ ਸੀ। ਇਹ 29 ਅਗਸਤ ਨੂੰ ਆਇਆ ਕੈਨੇਡਾ ਤੋਂ PR ਹੋ ਕੇ ਪਹਿਲੀ ਵਾਰੀ, ਔਰ ਆ ਕੇ ਤੇ ਫਿਰ ਥੋੜਾ ਟਾਈਮ ਇੱਥੇ ਕੋਈ ਕੋਰਸ ਕਰਦਾ ਸੀ ਜਲੰਧਰ। ਅਜੇ ਉੱਥੋਂ 20 ਤਰੀਕ ਨੂੰ ਆਏ ਨੇ, ਆ ਕੇ ਪਟਨਾ ਸਾਹਿਬ ਗਏ, ਦਰਸ਼ਨ ਕਰਕੇ ਆਏ ਨੇ। ਹੁਣ ਹੋਲੇ ਮਹੱਲੇ ਤੇ ਗਿਆ ਪਰਸੋਂ ਦਸੂਏ ਕੋ ਮੁੰਡਾ ਸੀ, ਉਹਦੇ ਕੋਲ ਰਾਤ ਰਹਿ ਕੇ ਤੇ ਸਵੇਰੇ ਉਹ ਉੱਥੋਂ ਗਏ ਨੇ। ਕੱਲ ਸਵੇਰੇ ਗਏ ਨੇ। ਸ਼ਾਮੀ ਕੋਈ ਸ਼ਰਾਰਤੀ ਅਨਸਰ ਸੀ, ਇਹ ਬਾਜ਼ਾਰ ਗਿਆ ਸੀ। ਉੱਥੇ ਉਹਨਾਂ ਨੇ ਅਸ਼ਲੀਲ ਗਾਣੇ ਲਾ ਕੇ ਪਟਾਕੇ ਮਰਵਾਉਂਦੇ। ਕਿਸੇ ਨੂੰ ਇੰਨੀ ਗੱਲ ਕਹੀ, ਤੁਸੀਂ ਗੁਰੂ ਘਰ ਆਏ ਹੋ, ਉਹ ਚੱਜ ਦੇ ਗਾਣੇ ਲਾਓ, ਤੁਸੀਂ ਕੀ ਲੈਣ ਆਏ ਹੋ, ਕਿਹੜੀ ਜਗ੍ਹਾ ਤੇ ਆਏ ਹੋ। ਉਹ ਜਵਾਨ ਭੜਕ ਕੇ ਇਹਦੇ ਗਲ ਪੈ ਕੇ 15-20 ਜਣਿਆਂ ਨੇ ਉਹਨੂੰ ਪਾ ਕੇ ਕੋ ਕੇ ਮਾਰਿਆ। ਮੇਰੇ ਪੁੱਤ ਦੇ ਕਿਰਚ ਮਾਰ ਤੋਂ ਡਿੱਗੇ ਤੋਂ ਬਾਅਦ ਵੀ ਉਹਨੂੰ ਪੱਥਰ ਮਾਰਦੇ ਰਹੇ ਨੇ, ਲੱਤਾਂ ਮਾਰਦੇ, ਗਾਲਾਂ ਕੱਢਦੇ ਰਹੇ ਨੇ। ਪ੍ਰਸ਼ਾਸਨ ਤੋਂ ਜਦ ਤੱਕ ਸਾਡੇ ਬੱਚੇ ਦਾ ਇਨਸਾਫ ਨਹੀਂ ਮਿਲਦਾ ਅਸੀਂ ਸੰਸਕਾਰ ਨਹੀਂ ਕਰਾਂਗੇ ਅਸੀਂ ਜਦ ਤੱਕ, ਭਾਵੇਂ ਸਾਨੂੰ ਧਰਨੇ ਲਾਉਣੇ ਪੈਣ। ਉਹ ਤੇ ਹੁਣ ਮਿੱਟੀ ਹੈ। ਉਹ ਸੰਸਕਾਰ ਜਦੋਂ ਸਾਨੂੰ ਇਨਸਾਫ ਮਿਲੇਗਾ ਉਹਦੇ ਬਾਅਦ ਅਸੀਂ ਸੰਸਕਾਰ ਕਰਾਂਗੇ। ਉਹਦੇ ਵਾਲ ਇੱਕ ਇੱਥੋਂ ਚੱਪਾ ਵਾਲ, ਕੇਸ, ਉਹਦੀ ਦਸਤਾਰ ਲਾ ਕੇ ਵਾਲ ਪੁੱਟ ਕੇ ਉਹਦਾ ਪੋਸਟਮਾਰਟਮ ਹੋਇਆ। ਇੰਨੇ ਥਾਂ ਦੇ ਵਿੱਚ ਉਹਦੇ ਵਾਲ ਨਹੀਂ ਹੈ ਜਿਹੜੇ ਜੜ ਤੋਂ ਹੀ ਪੁੱਟ ਦਿੱਤੇ ਗਏ ਨੇ। ਕਾਰਾਂ ਦੀ ਬੇਅਦਬੀ ਕੀਤੀ ਗਈ ਹੈ, ਲੱਤਾਂ ਮਾਰੀਆਂ ਗਈਆਂ ਨੇ ਕਾਰਾਂ ਨੂੰ। ਉਹਨੂੰ ਅਸੀਂ ਇਨਸਾਫ ਕਰਦੇ ਹਾਂ। ਸਾਨੂੰ ਪ੍ਰਸ਼ਾਸਨ ਕੋਲੋਂ ਉਮੀਦ ਆ, ਜਦ ਤੱਕ ਸਾਨੂੰ ਪ੍ਰਸ਼ਾਸਨ ਇਨਸਾਫ ਨਹੀਂ ਦਿੰਦਾ ਉਦੋਂ ਤੱਕ ਅਸੀਂ ਸੰਸਕਾਰ ਨਹੀਂ ਕਰਾਂਗੇ। ਡੈੱਡ ਬਾਡੀ ਰੋਪੜ ਮਰਚਰੀ ਦੇ ਵਿੱਚ ਹੀ ਰਹਿਣ ਦਿੱਤੀ। ਅਸੀਂ ਨਹੀਂ ਲੈ ਕੇ ਆਵਾਂਗੇ ਜਦ ਤੱਕ ਸਾਨੂੰ ਪਰਚਾ ਦਰਜ ਕੇ ਦੋਸ਼ੀ ਨਹੀਂ ਫੜੇ ਜਾਂਦੇ। ਕੋਟਕਪੂਰਾ ਗੋਲੀकांड ਵਿੱਚ ਗ੍ਰਿਫਤਾਰੀ ਤੋਂ ਬਚਣ ਲਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਫਰੀਦਕੋਟ ਅਦਾਲਤ ਦਾ ਰੁਖ ਕੀਤਾ ਹੈ। ਦੋਵਾਂ ਨੇ ਅਗਾਊਂ ਜ਼ਮਾਨਤ ਦੀ ਪਟੀਸ਼ਨ ਅਦਾਲਤ ਵਿੱਚ ਦਾਖਲ ਕੀਤੀ ਹੈ, ਜਿਸ ਦੀ ਸੁਣਵਾਈ 14 ਮਾਰਚ ਨੂੰ ਹੋਵੇਗੀ। ਇਸ ਤੋਂ ਪਹਿਲਾਂ ਕੋਟਕਪੂਰਾ ਗੋਲੀकांड ਵਿੱਚ ਸਿਟ ਨੇ ਚਾਰਜ ਸ਼ੀਟ ਫਾਈਲ ਕੀਤੀ ਸੀ, ਜਿਸ ਤੋਂ ਬਾਅਦ ਫਰੀਦਕੋਟ ਅਦਾਲਤ ਨੇ 23 ਮਾਰਚ ਨੂੰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਸਾਬਕਾ DGP ਸੁਮੇਸ਼ ਸੈਣੀ, ਤਤਕਾਲੀ IG ਪਰਮਰਾਜ ਉਮਰਾ ਨੰਗਲ, ਤਤਕਾਲੀ SSP ਚਰਨਜੀਤ ਸ਼ਰਮਾ ਨੂੰ ਪੇਸ਼ ਹੋਣ ਦੇ
ਨਿਰਦੇਸ਼ ਦਿੱਤੇ ਸਨ। ਕੋਟਪੁਰਾ ਗੋਲੀकांड ਦੀ ਜਾਂਚ ਕਰਨ ਵਾਲੇ ਸਾਬਕਾ ਸਿੱਟ ਦੇ ਮੈਂਬਰ ਅਤੇ ਮੌਜੂਦਾ ਆਪ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਨਵੀਂ ਸਿੱਟ ਦੀ ਚਾਰਜ ਸ਼ੀਟ ਤੇ ਸਵਾਲ ਚੁੱਕੇ ਸਨ। ਉਹਨਾਂ ਕਿਹਾ ਸੀ ਕਿ ਇਹ ਸਿਰਫ ਆਈਵੋਸ਼ ਹੈ ਯਾਨੀ ਖਾਣਾ ਪੂਰਤੀ ਹੈ। ਮੈਂ 4 ਮਹੀਨੇ ਪਹਿਲਾਂ ਹੀ ਬਰਗਾੜੀ ਮੋਰਚੇ ਵਿੱਚ ਇਹ ਗੱਲ ਸਪਸ਼ਟ ਕਰ ਦਿੱਤੀ ਸੀ ਕਿ ਇਹ ਫ੍ਰੈਂਡਲੀ ਚਲਾਨ ਦੇਣਗੇ। ਦੋਸ਼ੀ ਪਰਿਵਾਰ ਨੂੰ ਬਰੀ ਕਰਵਾਉਣ ਦੇ ਲਈ ਅਦਾਲਤ ਵਿੱਚ ਕੇਸ ਜਾਵੇਗਾ। 2 ਤੋਂ 4 ਤਰੀਕਾਂ ਦੇ ਅੰਦਰ ਕੇਸ ਖਤਮ ਹੋ ਜਾਵੇਗਾ। ਦੋਸ਼ੀ ਪਰਿਵਾਰ ਕਹੇਗਾ ਕਿ ਅਸੀਂ ਨਿਰਦੋਸ਼ ਸਾਬਿਤ ਹੋ ਗਏ ਹਾਂ। ਹੋਣਾ ਇਹੀ ਹੈ, ਤੁਸੀਂ ਵੀ ਇਸ ਤੋਂ ਜ਼ਿਆਦਾ ਉਮੀਦ ਨਾ ਰੱਖੋ। ਤੁਸੀਂ ਵੀ ਇੱਥੇ ਹੋ ਤੇ ਮੈਂ ਵੀ ਇੱਥੇ ਹੀ ਹਾਂ। ਮੁੱਖ ਮੰਤਰੀ ਭਗਵੰਤ ਮਾਨ ਜਦੋਂ ਵੀ ਨੌਕਰੀਆਂ ਦੇ ਨਿਯੁਕਤੀ ਪੱਤਰ ਦਿੰਦੇ ਹਨ, ਇੱਕ ਗੱਲ ਉਹ ਆਪਣੇ ਭਾਸ਼ਣ ਵਿੱਚ ਜ਼ਰੂਰ ਠੋਕ ਕੇ ਕਹਿੰਦੇ ਸਨ ਕਿ ਉਹਨਾਂ ਦੀ ਸਰਕਾਰ ਬਿਨਾਂ ਸਿਫਾਰਿਸ਼ ਦੇ ਨੌਕਰੀਆਂ ਦੇ ਰਹੀ ਹੈ। ਇਹ ਗੱਲ ਵੀ ਜ਼ਰੂਰ ਸੁਣਾਉਂਦੇ ਹਨ ਕਿ ਇੱਕ ਵਿਧਾਇਕ ਨੇ ਉਹਨਾਂ ਨੂੰ ਇੱਕ ਉਮੀਦਵਾਰ ਦੀ ਸਿਫਾਰਿਸ਼ ਕੀਤੀ ਸੀ ਤਾਂ ਉਹਨਾਂ ਨੇ ਸਾਫ਼ ਮਨਾ ਕਰ ਦਿੱਤਾ। ਹੁਣ ਉਹਨਾਂ ਦੇ ਮੰਤਰੀ ਚੇਤਨ ਸਿੰਘ ਜੋੜਮਾਜਰਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿੱਥੇ ਉਹਨਾਂ ਦੀ ਹਾਜ਼ਰੀ ਵਿੱਚ ਵਰਕਰ ਦਾਅਵਾ ਕਰ ਰਿਹਾ ਹੈ ਕਿ ਕਿਵੇਂ ਓਵਰਏਜ ਭਾਣਜੀ ਨੂੰ ਉਸਨੇ ਮੰਤਰੀ ਜੋੜਮਾਜਰਾ ਦੀ ਸਿਫਾਰਿਸ਼ ਨਾਲ 2 ਲੱਖ ਮਹੀਨੇ ਦੀ ਨੌਕਰੀ ਲਗਵਾਈ ਹੈ। ਸਿਰਫ ਇੰਨਾ ਹੀ ਨਹੀਂ, ਉਸਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਹ ਨੌਕਰੀ ਉਸਨੇ ਸਿਹਤ ਵਿਭਾਗ ਵਿੱਚ ਡਾਕਟਰ ਦੇ ਤੌਰ ਤੇ ਲਗਵਾਈ ਹੈ, ਜਦਕਿ ਹੁਣ ਚੇਤਨ ਸਿੰਘ ਜੋੜਮਾਜਰਾ ਸਿਹਤ ਮੰਤਰੀ ਵੀ ਨਹੀਂ ਹਨ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਕੇ ਭਗਵੰਤ ਮਾਨ ਕੋਲੋਂ ਜਾਂਚ ਦੀ ਮੰਗ ਕੀਤੀ ਹੈ। ਸੁਖਪਾਲ ਖਹਿਰਾ ਨੇ ਵੀਡੀਓ ਟਵੀਟ ਕਰਦੇ ਹੋਏ ਲਿਖਿਆ ਕਿ ਮੈਂ ਮੰਤਰੀ ਜੋੜਮਾਜਰਾ ਦੇ ਨਜ਼ਦੀਕੀ ਦੇ ਇਸ ਬਿਆਨ ਦੇ ਆਧਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਜਾਂਚ ਦੀ ਮੰਗ ਕਰਦਾ ਹਾਂ, ਜਿਸ ਵਿੱਚ ਉਹ ਕਬੂਲ ਕਰ ਰਿਹਾ ਹੈ ਕਿ ਕਿਵੇਂ ਉਸਨੇ 42 ਸਾਲ ਦੀ ਮਹਿਲਾ ਨੂੰ ਡਾਕਟਰ ਦੀ ਸਰਕਾਰੀ ਨੌਕਰੀ ਦਿਵਾਈ। ਉਸਨੇ ਜਨਤਕ ਤੌਰ ਤੇ ਖੁਲਾਸਾ ਕੀਤਾ ਕਿ ਕਿਵੇਂ ਉਸ ਨੂੰ 10 ਤੋਂ 15 ਲੱਖ ਦੀ ਆਫਰ ਸੀ। ਇਹ ਵੀਡੀਓ ਸਰਕਾਰੀ ਨੌਕਰੀਆਂ ਵਿੱਚ ਹੋਣ ਵਾਲੀਆਂ ਨਿਯੁਕਤੀਆਂ ਤੇ ਸਵਾਲ ਚੁੱਕਦਾ ਹੈ। ਦੱਸ ਦਈਏ ਕਿ 1 ਸਾਲ ਦੇ ਅੰਦਰ ਮਾਨ ਸਰਕਾਰ ਦੇ 2 ਮੰਤਰੀਆਂ ਦੀ ਭ੍ਰਿਸ਼ਟਾਚਾਰ ਦੀ ਵਜ੍ਹਾ ਕਰਕੇ ਛੁੱਟੀ ਹੋ ਚੁੱਕੀ ਹੈ। ਸਭ ਤੋਂ ਪਹਿਲਾਂ ਨਾਂ ਵਿਜੇ ਸਿੰਗਲਾ ਦਾ ਸੀ, ਜਿਨ੍ਹਾਂ ਨੂੰ ਸਿਹਤ ਵਿਭਾਗ ਵਿੱਚ ਕਮਿਸ਼ਨ ਦੇ ਚੱਕਰ ਵਿੱਚ ਬਰਖਾਸਤ ਕੀਤਾ ਗਿਆ ਸੀ। ਫਿਰ ਵਿਜੀਲੈਂਸ ਨੇ ਗ੍ਰਿਫਤਾਰ ਵੀ ਕੀਤਾ ਸੀ। ਇਸ ਤੋਂ ਬਾਅਦ ਮੰਤਰੀ ਫੌਜਾ ਸਿੰਘ ਸਰਾਰੀ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਉਹ ਕਮਿਸ਼ਨ ਮੰਗ ਰਹੇ ਸਨ। 4 ਮਹੀਨੇ ਬਾਅਦ ਮਾਨ ਸਰਕਾਰ ਨੇ ਉਹਨਾਂ ਤੋਂ ਵੀ ਅਸਤੀਫਾ ਲਿਆ। ਪਿਛਲੇ ਮਹੀਨੇ ਬਠਿੰਡਾ ਤੋਂ ਵਿਧਾਇਕ ਅਮਿਤ ਰਤਨ ਨੂੰ ਵਿਜੀਲੈਂਸ ਨੇ ਪੰਚਾਇਤੀ ਕੰਮ ਵਿੱਚ ਸ਼ਰੇਆਮ ਰਿਸ਼ਵਤ ਲੈਂਦੇ ਗ੍ਰਿਫਤਾਰ ਕੀਤਾ ਸੀ। ਆਪਣੇ ਉਰੇ ਸ਼ਵਾਰਜੀ ਬੈਠੇ ਠੇਕੇਦਾਰ, ਇਹਨਾਂ ਦੀ ਭਾਂਜੀ ਦੀ ਸਿਲੈਕਸ਼ਨ ਸੀ, ਉਹ ਹੋ ਹੀ ਨਹੀਂ ਸਕਦੀ ਕਿਸੇ ਤਰੀਕੇ ਨਾਲ। ਮਿਲਦਾ ਮੇਰੇ ਕੋਲ ਆਫਰ ਵੀ ਦੀ ਇਹਨਾਂ ਦੀ 10-15 ਲੱਖ ਰੁਪਏ ਜਿੰਨੇ ਮਰਜ਼ੀ ਲੱਗ ਜਾਣ ਪੈਸੇ ਵੀ ਸਾਡੀ ਕੁੜੀ ਨੂੰ ਜੁਆਇਨ ਨਹੀਂ ਕਰਵਾਓ। ਐਸਡੀਐਮ ਸਾਹਿਬ, ਤਹਿਸੀਲ ਚਾਹੇ ਮੰਤਰੀ ਸਾਹਿਬ, ਮੈਨੇ ਆਪਣੀ ਐਪਲੀਕੇਸ਼ਨ ਲਿਖੀ, ਮੈਨੇ ਇੱਕ ਚੀਜ਼ ਲਿਖਤੀ ਉਤੇ ਵੀ ਸਾਨੂੰ 10 ਦਿਨਾਂ ਵਿੱਚ ਰਿਪੋਰਟ ਕਰ ਦਿੱਤੀ ਜਾਵੇ। ਮੰਤਰੀ ਸਾਹਿਬ ਨੇ ਸਾਈਨ ਕਰਤੇ, ਕੋਈ ਵੀ ਪੜਿਆ ਅਕਸ਼ਰ ਵੀ। ਐਸਡੀਐਮ ਸਾਹਿਬ ਕਹਿਣ ਲੱਗੇ ਯਾਰ ਇਹ ਤਾਂ ਚਪੜਾਸੀ ਨਹੀਂ ਸਾਈਨ ਕਰਦਾ, ਤੈਨੇ ਮੰਤਰੀ ਤੋਂ ਸਾਈਨ ਕਰਾ ਲਈ। ਡੀਐਸਪੀ ਸਾਹਿਬ ਵੀ ਮੰਜੂ ਉੱਥੇ ਤੇ ਉਹ 15 ਦਿਨ ਪਹਿਲਾਂ ਸ਼ਿਵਾਜੀ ਉਰੀ ਬੈਠੇ ਨੇ, ਆਪਣੇ ਸ਼ਿਵਾਜੀ ਕਿੱਥੇ ਨੇ, ਉਹ 15 ਦਿਨ ਪਹਿਲਾਂ ਲੁਧਿਆਣੇ ਡਾਕਟਰ ਜੁਆਇਨ ਕਰ ਗਈ ਆ। 2 ਲੱਖ ਰੁਪਏ ਮਹੀਨਾ ਸੈਲਰੀ ਆਈ ਉਹਦੀ। ਮੰਤਰੀ ਸਾਹਿਬ ਇੱਕ ਪਾਣੀ ਦਾ ਇੱਕ ਦਿਨ ਇਹ ਚੰਡੀਗੜ੍ਹ ਨਹੀਂ ਗਏ ਮੇਰੇ ਨਾਲ, 10 ਕਿਹੜੇ ਲੱਗੇ, 5 ਲੱਗੇ, ਮੇਰੇ ਚੰਡੀਗੜ੍ਹ ਲੱਗੇ ਨੇ। ਜੁਆਇਨਿੰਗ ਕਰ ਗਈ ਆ ਕਿਉਂਕਿ ਉਹਦੀ ਓਵਰਏਜ ਹੋ ਚੁੱਕੀ ਸੀ, ਉਹ 42 ਸਾਲ ਦੀ ਏਜ ਵੀ ਹੋ ਚੁੱਕੀ ਸੀ। ਮੰਤਰੀ ਸਾਹਿਬ ਨੇ ਸਪੈਸ਼ਲ ਸੈਕਟਰੀ ਨੂੰ ਕਿਹਾ ਵੀ ਮੈਨੂੰ ਨਹੀਂ ਪਤਾ, ਸਾਡੀ ਸਮਾਣੇ ਦੀ ਕੁੜੀ ਭਾਂਜੀ ਆ, ਇਹਦੀ ਜੁਆਇਨਿੰਗ ਕਰਵਾ ਦਿਓ, ਮੈਨੂੰ ਆਰਡਰ ਨੇ ਇਹਦੇ। ਹਾਲਾਂਕਿ ਮਹਿਕਮਾ ਹੀ ਬਦਲ ਗਿਆ, ਫਿਰ ਫਾਇਲ ਵਾਪਸ ਮੰਗਵਾ ਲਈ। ਮੰਤਰੀ ਸਾਹਿਬ ਕਹਿੰਦੇ ਮਦਨ ਤੂੰ ਚਿੰਤਾ ਨਾ ਕਰ, ਤੇਰੇ ਨਾਲ ਵਾਅਦਾ ਕੀਤਾ ਹੋਇਆ, ਇਹ ਜੁਆਇਨ ਕਰੂਗੀ ਕੁੜੀ, ਆਪਣੀ ਭਾਂਜੀ ਆ ਕੁੜੀ। ਇਸ ਕਰਕੇ ਜਿੰਨੇ ਵੀ ਬੱਚੇ ਤੇ ਬਦਲੀਆਂ ਵਾਲੇ ਜਿਹੜੀ ਮੈਂ ਸਾਈਨ ਕਰ ਦੇਣਾ, ਮੰਤਰੀ ਸਾਹਿਬ ਓਕੇ ਕਰਕੇ ਘੰਟੇ ਬਾਅਦ ਮੈਨੂੰ ਆਰਡਰ ਭੇਜ ਦਿੰਦੇ, WhatsApp ਕਰ ਦਿੰਦੇ ਨੇ।